ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਮੈਨੂੰ ਬਹੁਤ ਸਾਰੇ ਸੱਜਣ ਪਿਆਰੇ ਪੁੱਛਦੇ ਨੇ, ਤੁਸੀਂ ਕਦੇ ਸਿੱਖਾਂ ਦੇ ਹਵਾਲੇ ਨਾਲ ਉਂਝ ਗੱਲ ਨਹੀਂ ਕੀਤੀ ਜਿਵੇਂ ਦੂਜੇ ਪੰਜਾਬੀ ਤਹਿਰੀਕ ਨਾਲ ਜੁੜੇ ਹੋਏ ਲੋਕ ਕਰਦੇ ਨੇ। ਨਾ ਤੁਹਾਡਾ ਲਹਿਜਾ ਸਿੱਖਾਂ ਵਾਲਾ ਅਤੇ ਨਾ ਹੀ ਅਸੀਂ ਕਦੀ ਤੁਹਾਨੂੰ ਚੜ੍ਹਦੇ ਪੰਜਾਬ ਤੋਂ ਆਏ ਲੋਕਾਂ ਦੇ ਸਾਹਮਣੇ ਅੱਖਾਂ ਵਿਛਾਉਂਦਿਆਂ ਵੇਖਿਆ ਹੈ। ਮੈਂ ਜਦ ਵੀ ਇਹ ਗੱਲ ਸੁਣਦਾ ਹਾਂ ਅਤੇ ਮੈਂ ਖਾਮੋਸ਼ੀ ਨਾਲ ਉਸ ਮਿੱਤਰ ਪਿਆਰੇ ਨੂੰ ਵੇਖਦਾ ਹਾਂ ਜਿਹੜਾ ਪੰਜਾਬ ਅਤੇ ਪੰਜਾਬੀ ਨੂੰ ਮਜ਼ਹਬਾਂ ਦੇ ਖਾਨਿਆਂ 'ਚ ਵੰਡਦਾ ਹੈ, ਜਿਹੜਾ ਚੜ੍ਹਦੇ ਪੰਜਾਬ ਵਿੱਚ ਵਸਣ ਵਾਲਿਆਂ ਨੂੰ ਸਿੱਖ ਸਮਝਦਾ ਹੈ ਅਤੇ ਲਹਿੰਦੇ ਪੰਜਾਬ ਵਿੱਚ ਵਸਣ ਵਾਲਿਆਂ ਨੂੰ ਇਸਲਾਮ ਦੇ ਖਾਨੇ 'ਚ ਤਕਸੀਮ ਕਰ ਦਿੰਦਾ ਹੈ। ਇਹ ਉਹ ਵੰਡ ਹੈ ਜਿਹਨੇ 47 ਵਿੱਚ ਸਾਡੇ ਦੇਸ਼ ਨੂੰ ਦੋ ਹਿੱਸਿਆਂ 'ਚ ਤਕਸੀਮ ਕਰਤਾ। ਅਸੀਂ ਆਪਣੀ ਬੋਲੀ ਦਾ ਬੇੜਾ ਗਰਕ ਕੀਤਾ ਅਤੇ ਉਸ ਸ਼ੌਰ ਨੂੰ ਲੀਲੋ ਲੀਲ ਕਰਤਾ ਜਿਹੜਾ ਸਾਨੂੰ ਬਾਬਾ ਫਰੀਦ ਅਤੇ ਬਾਬਾ ਨਾਨਕ ਦੀ ਇਲਮੀ ਵਿਰਾਸਤ ਦਿੱਤਾ ਸੀ। ਸੱਜਣ ਪਿਆਰਿਓ, ਮੈਂ ਨਾ ਤਾਂ ਕਦੀ ਕਿਸੇ ਨੂੰ ਸਿੱਖ ਸਮਝਿਆ ਅਤੇ ਨਾ ਹੀ ਮੁਸਲਮਾਨ ਹੋ ਕੇ ਮਿਲਿਆ, ਨਾ ਹੀ ਇਹ ਸੋਚਿਆ ਕਿ ਮੇਰੀ ਬੋਲੀ ਬੋਲਣ ਵਾਲਾ ਜੇਕਰ ਮੇਰੇ ਮਸਲਕ ਜਾਂ ਮਜ਼ਹਬ ਦਾ ਹੈ ਤਾਂ ਫਿਰ ਇਹਦਾ ਮੁਕਾਮ ਜ਼ਿਆਦਾ ਉੱਚਾ ਹੈ, ਅਤੇ ਜੇ ਇਹਦਾ ਤਾਲਕ ਮੇਰੇ ਮਜ਼ਹਬ ਨਾਲ ਨਹੀਂ ਤਾਂ ਫਿਰ ਇਹਦਾ ਕੱਦ ਕਾਠ ਘੱਟ ਹੈ। ਬੇਲੀਓ, ਮੇਰੇ ਲਈ ਆਪਣਾ ਮਜ਼ਹਬ ਇੱਕ ਜ਼ਾਤੀ ਨਜ਼ਰੀਏ ਦੀ ਹਸੀਅਤ ਰੱਖਦਾ ਹੈ। ਮੈਂ ਮੁਸਲਮਾਨ ਹਾਂ, ਪਰ ਮੇਰਾ ਇਸਲਾਮ ਮੈਨੂੰ ਇਨਸਾਨਾਂ ਨਾਲ ਮੁਹੱਬਤ ਕਰਨਾ ਸਿਖਾਉਂਦਾ ਹੈ। ਉਹ ਉਹਨਾਂ ਪ੍ਰਾਹੁਣਿਆਂ ਨੂੰ ਅਗਲਵੰਡੀ ਹੋ ਕੇ ਮਿਲਣਾ ਵਾਸਤੇ ਦੱਸਦਾ ਹੈ ਜਿਹੜੇ ਮੇਰੀ ਵੰਡੀ ਹੋਈ ਧਰਤੀ ਤੋਂ ਮੁਹੱਬਤਾਂ ਦੇ ਫੁੱਲ ਲੈ ਕੇ ਮੇਰੇ ਦੇਸ਼ ਵੱਲ ਆਉਂਦੇ ਨੇ। ਮੈਂ ਕਦੀ ਕਿਸੇ ਮਿੱਤਰ ਪਿਆਰੇ ਨੂੰ ਇਹ ਸਮਝ ਕੇ ਪਿਆਰ ਨਹੀਂ ਕੀਤਾ ਕਿ ਉਹ ਸਿੱਖ ਹੈ ਜਾਂ ਉਹਦਾ ਤਾਲਕ ਹਿੰਦੂ ਧਰਮ ਨਾਲ ਹੈ। ਜੇ ਮੈਂ ਸੋਚਦਾ ਤਾਂ ਫਿਰ ਨਾ ਮੇਰੇ ਜਜ਼ਬਾਤਾਂ ਦਾ ਇਜ਼ਹਾਰ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਰਾਹੀਂ ਹੁੰਦਾ ਅਤੇ ਨਾ ਹੀ ਕਦੀ ਮੇਰੀਆਂ ਮੁਹੱਬਤਾਂ ਦੀ ਬੋਲੀ ਅੰਮ੍ਰਿਤਾ ਪ੍ਰੀਤਮ ਦੀਆਂ ਨਜ਼ਮਾਂ ਹੁੰਦੀਆਂ। ਮੈਂ ਵਜ਼ੀਰਾਬਾਦ ਦੀ ਧਰਤੀ ਦਾ ਵਸਣ ਵਾਲਾ ਉਹ ਪੰਜਾਬੀ ਹਾਂ ਜਿਹੜਾ ਅੱਜ ਵੀ ਇਸ ਧਰਤੀ ਉੱਤੇ ਹੋਣ ਵਾਲੇ ਜ਼ੁਲਮ ਨੂੰ ਯਾਦ ਕਰਕੇ ਅੱਖਾਂ ਭਰ ਲੈਂਦਾ ਵਾਂ, ਜਿਹੜਾ ਅੱਜ ਵੀ ਵਜ਼ੀਰਾਬਾਦ ਰੇਲਵੇ ਸਟੇਸ਼ਨ 'ਤੇ ਜਾ ਕੇ ਉਹਨਾਂ ਲੋਕਾਂ ਨੂੰ ਯਾਦ ਕਰਦਾ ਹੈ ਜਿਹੜੇ 47 ਦੀ ਵੰਡ ਵੇਲੇ ਇੱਥੇ ਵੱਢੇ ਟੁੱਕ ਗਿਆ। ਮੈਂ ਤਾਂ ਉਹ ਦੇਸ਼ ਪੰਜਾਬ ਦਾ ਪੁੱਤਰ ਹਾਂ ਜਿਹਨੇ ਹਮੇਸ਼ਾ ਇਹ ਨਾਰਾ ਲਾਇਆ ਹੈ ਕਿ ਬਾਬਾ ਫਰੀਦ ਬਾਬਾ ਨਾਨਕ ਜੀ ਹੋਰਾਂ ਤੋਂ ਵੱਖ ਹੋ ਹੀ ਨਹੀਂ ਸਕਦਾ, ਅਤੇ ਇੰਝ ਹੀ ਇਹ ਬਾਬਾ ਨਾਨਕ ਜੀ ਨੇ ਜੋ ਸਿੱਖਿਆ ਦਿੱਤੀ ਉਹ ਬਾਬਾ ਫਰੀਦ ਦਾ ਜ਼ਿਕਰ ਕੀਤੇ ਬਗੈਰ ਮੁਕੰਮਲ ਹੀ ਨਹੀਂ ਹੁੰਦੀ। ਮੁਹੱਬਤਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਦੋਵੇਂ ਹਸਤੀਆਂ ਸਾਡੇ ਨਜ਼ਰੀਏ ਦੀ ਜਾਨ ਹੋਣ। ਮੇਰੇ ਲਈ ਜਿੰਨੀ ਅਹਿਮੀਅਤ ਬਾਬਾ ਨਾਨਕ ਜੀ ਦੀ ਹੈ ਓਨੀ ਬਾਬਾ ਫਰੀਦ ਹੋਰਾਂ ਦੀ ਹੈ। ਸਾਡੀ ਕੀ ਔਕਾਤ ਕਿ ਅਸੀਂ ਇਹਨਾਂ ਪਾਕ ਅਤੇ ਉੱਚੀਆਂ ਹਸਤੀਆਂ 'ਚ ਕੋਈ ਤਫਰੀਕ ਕਰ ਸਕੀਏ। ਸੱਜਣ ਪਿਆਰਿਓ, ਪੰਜਾਬ ਹਾਊਸ ਹਰ ਪੰਜਾਬੀ ਦਾ ਘਰ ਹੈ, ਚੜ੍ਹਦਾ ਪੰਜਾਬ ਹੋਵੇ ਜਾਂ ਤੀਜਾ ਪੰਜਾਬ। ਮੈਂ ਜਦ ਵੀ ਸੱਜਣ ਪਿਆਰੇ ਨੂੰ ਦਾਵਤ ਦਿੱਤੀ ਹੈ ਇਹੋ ਸਮਝ ਕੇ ਬੁਲਾਇਆ ਹੈ ਕਿ ਇਹ ਮੇਰੀ ਜਾਂ ਕਿਸੇ ਖਾਸ ਤਨਜ਼ੀਮ ਦੀ ਮਲਕੀਅਤ ਨਹੀਂ, ਬਲਕਿ ਕੁੱਲ ਜਹਾਨ ਉੱਤੇ ਵਸਣ ਵਾਲੇ ਪੰਜਾਬੀਆਂ ਦੀ ਅਜਿਹੀ ਠਾਰ ਹੈ ਜਿਹਦੇ ਬੂਹੇ ਗੁਰੂ ਘਰਾਂ ਵਾਂਗੂ ਕਦੀ ਵੀ ਬੰਦ ਨਹੀਂ ਹੋਏ। ਜਿਹੜੇ ਲੋਕ ਕਿਸੇ ਮੁਗਾਲਤੇ ਦਾ ਸ਼ਿਕਾਰ ਨੇ, ਮੈਂ ਹੁਣ ਦੱਸ ਦੇਵਾਂ ਕਿ ਪੰਜਾਬ ਹਾਊਸ ਵਿੱਚ ਜਿੰਨੇ ਇਕੱਠ ਹੁੰਦੇ ਨੇ ਉਹ ਉਸ ਆਡੀਟੋਰੀਅਮ ਵਿੱਚ ਹੁੰਦੇ ਨੇ ਜਿਹਦੇ ਮੱਥੇ ਉੱਤੇ ਬਾਬਾ ਨਾਨਕ ਜੀ ਦਾ ਨਾਂ ਲਿਖਿਆ ਹੋਇਆ ਹੈ। ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 7 ਵਰ੍ਹਿਆਂ ਦੇ ਵਿਚਕਾਰ ਬਾਬਾ ਨਾਨਕ ਜੀ ਆਡੀਟੋਰੀਅਮ ਨੇ 1000 ਦੇ ਲਗਭਗ ਇਕੱਠਾਂ ਦੀ ਮੇਜ਼ਬਾਨੀ ਕੀਤੀ। ਹਰ ਇਕੱਠ ਵਿੱਚ ਲੋਕਾਂ ਨੇ ਭਰਵੀਂ ਗਿਣਤੀ ਰਲਦ ਕੀਤੀ ਅਤੇ ਇਸ ਗੱਲ ਉੱਤੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਕਿ ਅਸੀਂ ਆਪਣੀ ਬੋਲੀ ਅਤੇ ਰਹਿਤਰ ਉੱਤੇ ਕੋਈ ਸਮਝੌਤਾ ਨਹੀਂ ਕਰਨਾ। ਸੱਜਣ ਬੇਲੀਓ, ਇੱਕ ਗੱਲ ਹੋਰ ਕਰਨੀ ਬੜੀ ਜ਼ਰੂਰੀ ਹੈ। ਮੈਂ ਹਮੇਸ਼ਾ ਆਪਣੇ ਚੜ੍ਹਦੇ ਅਤੇ ਤੀਜੇ ਪੰਜਾਬ ਵਿੱਚ ਵਸਣ ਵਾਲੇ ਮਿੱਤਰ ਪਿਆਰਿਆਂ ਅੱਗੇ ਗੁਜ਼ਾਰਿਸ਼ ਕੀਤੀ ਹੈ ਕਿ ਲਹਿੰਦਾ ਪੰਜਾਬ ਤੁਹਾਡਾ ਘਰ ਹੈ। ਜੇ ਲੋਕ ਤੁਹਾਡੇ ਮੇਜ਼ਬਾਨ ਨੇ, ਜੇ ਕੋਈ ਨਸਲੀ ਪੰਜਾਬੀ ਨੇ, ਤਾਂ ਫਿਰ ਕਦੇ ਵੀ ਤੁਹਾਡੇ ਬੋਝੇ ਨਹੀਂ ਫਰੋਲਣਗੇ। ਉਹ ਕਦੇ ਵੀ ਤੁਹਾਡੇ ਕੋਲੋਂ ਆਪਣੀਆਂ ਸਰਵਿਸ ਦੇ ਪੈਸੇ ਵਸੂਲ ਨਹੀਂ ਕਰਨਗੇ, ਕਿਉਂ ਜੇ ਸਾਡੀ ਸੋਚ ਦੇ ਮੁਤਾਬਕ ਮਹਿਮਾਨ ਨਵਾਜ਼ੀ ਦਾ ਮੁੱਲ ਲੈਣ ਵਾਲੇ ਦੱਲੇ ਤੇ ਹੋ ਸਕਦੇ ਨੇ, ਨਸਲੀ ਪੰਜਾਬੀ ਨਹੀਂ। ਸੋ ਉਹ ਬੇਲੀ ਜਿਹੜੇ ਲਹਿੰਦੇ ਪੰਜਾਬ ਵਿੱਚ ਕਿਸੇ ਵੀ ਮਕਸਦ ਵਾਸਤੇ ਆਉਂਦੇ ਨੇ, ਇੱਥੇ ਉਹ ਗੁਰੂ ਘਰਾਂ ਦੀ ਜ਼ਿਆਰਤ ਵਾਸਤੇ ਹੋਣ ਜਾਂ ਫਿਰ ਉਹਨਾਂ ਦਾ ਮਕਸਦ ਕੋਈ ਹੋਰ ਹੋਵੇ, ਬਸ ਇੱਕ ਗੱਲ ਦਾ ਖਿਆਲ ਰੱਖੋ, ਕਿਸੇ ਵੀ ਅਜਿਹੇ ਨਸਲਬਾਜ਼ ਜਾਂ ਬਦਨਸਲੇ ਤੋਂ ਬਚ ਕੇ ਰਹਿਣਾ ਜਿਹੜਾ ਪੰਜਾਬ ਅਤੇ ਪੰਜਾਬੀ ਦੀ ਗੱਲ ਕਰਕੇ ਤੁਹਾਡੀਆਂ ਜੇਬਾਂ ਕੱਟੇ ਜਾਂ ਫਿਰ ਤੁਹਾਤੋਂ ਕਿਸੇ ਵੀ ਕਿਸਮ ਦੀ ਸਰਵਿਸ ਦੇ ਪੈਸੇ ਮੰਗੇ। ਇੱਥੇ ਅਜਿਹੀਆਂ ਬੜੀਆਂ ਟੂਬਾਂ ਲੱਗੀਆਂ ਫਿਰਦੀਆਂ ਨੇ ਜਿਹੜੀਆਂ ਆਪਣੇ ਹਾਲਾਤ ਬਿਆਨ ਕਰਕੇ ਜਾਂ ਫਿਰ ਕੋਈ ਹੋਰ ਰੰਡੀ ਰੋਣਾ ਰੋ ਕੇ ਮਾਲ ਪਾਣੀ ਇਕੱਠਾ ਕਰਦੀਆਂ ਨੇ। ਇਹ ਬਦਨਸਲੇ ਸਾਡੇ ਪੰਜਾਬ ਦੀ ਬਦਨਾਮੀ ਦਾ ਬਾਇਸ ਵੀ ਨੇ ਅਤੇ ਇਹਦੇ ਨਾਲ ਨਾਲ ਇਹ ਉਹ ਲੁਟੇਰੇ ਨੇ ਜਿਹਨਾਂ ਦਾ ਸਾਡੀ ਧਰਤੀ ਨਾਲ ਕੋਈ ਤਾਲਕ ਨਹੀਂ। ਮੈਂ ਹਮੇਸ਼ਾ ਤੋਂ ਆਪਣੇ ਪ੍ਰਾਹੁਣੇ ਬੇਲੀਆਂ ਨਾਲ ਇਹ ਗਿਲਾ ਕਰਦਾ ਆਇਆ ਹਾਂ ਕਿ ਤੁਸੀਂ ਇਹਨਾਂ ਲੁਟੇਰਿਆਂ ਦੀ ਸੇਵਾ ਕਰਕੇ ਇਹਨੂੰ ਵਿਗਾੜ ਦਿੱਤਾ ਹੈ। ਅਸੀਂ ਅਜਿਹੇ ਟਿਕਟਾਕਰਾਂ ਜਾਂ ਯੂਟਿਊਬਰਾਂ ਤੋਂ ਵੀ ਲਾਹਨਤ ਭੇਜਦੇ ਹਾਂ ਜਿਹੜੇ ਤੁਹਾਡੇ ਕੋਲੋਂ ਮਾਲ ਪਾਣੀ ਮੰਗਣ। ਕਿਵੇਂ ਹੋ ਸਕਦਾ ਹੈ
ਕਿ ਕੋਈ ਪੰਜਾਬੀ ਦੀ ਔਲਾਦ ਹੋਵੇ, ਹਲਾਲੀ ਖੂਨ ਹੋਵੇ, ਔਰ ਉਹ ਕਿਸੇ ਪ੍ਰਾਹੁਣੇ ਨੂੰ ਜਜ਼ਬਾਤੀ ਕਰਕੇ ਉਹਦੇ ਕੋਲ ਰਕਮਾਂ ਬਟੋਰੇ। ਇਹ ਕਦੀ ਨਹੀਂ ਹੋ ਸਕਦਾ। ਨਾ ਹੀ ਉਹ ਤੁਹਾਡਾ ਸਕਾ ਹੋਵੇਗਾ ਜਿਹੜਾ ਤੁਹਾਨੂੰ ਲੂਣ ਲਾ ਕੇ ਆਪਣਾ ਖਜ਼ਾਨਾ ਭਰੇ। ਚੜ੍ਹਦੇ ਤੇ ਤੀਜੇ ਪੰਜਾਬ ਦੇ ਬੇਲੀਓ, ਪੰਜਾਬ ਹਾਊਸ ਤੁਹਾਡਾ ਆਪਣਾ ਘਰ ਹੈ। ਇੱਥੇ ਆਓ ਤੇ ਸਾਡੇ ਨਾਲ ਵਿਚਾਰ ਵਟਾਂਦਰਾ ਵੀ ਕਰੋ ਤੇ ਖੁਸ਼ੀਆਂ ਵੀ ਸਾਂਝੀਆਂ ਕਰੋ। ਇੱਥੋਂ ਦੀ ਇਨਸਾਨੀਆਂ ਤੁਹਾਨੂੰ ਮੁਹੱਬਤਾਂ ਦੇ ਫੁੱਲ ਲੈ ਕੇ ਜਿਆਂ ਨੂੰ ਆਖਦੀ ਹੈ। ਇੱਥੇ ਕਿਸੇ ਅਜਿਹੇ ਲਾਂਤੀ ਨੂੰ ਵੜਨ ਦੀ ਇਜਾਜ਼ਤ ਨਹੀਂ ਜਿਹੜਾ ਘਰ ਆਏ ਪ੍ਰਾਹੁਣੇ ਦੀ ਜੇਬਾਂ ਉੱਤੇ ਨਜ਼ਰ ਰੱਖੇ। ਇਹ ਪੰਜਾਬ ਹਾਊਸ ਹਰ ਉਸ ਮਿੱਤਰ ਪਿਆਰ ਦੀ ਠਾਰ ਹੈ ਜਿਹੜਾ ਪੰਜਾਬੀ ਬੋਲਦਾ ਹੈ ਤੇ ਇਹਦੇ ਰਿਸ਼ਤੇ ਨਾਲ ਪਿਆਰ ਕਰਦਾ ਹੈ। ਅਖੀਰ ਤੇ ਫਿਰ ਆਖਾਂਗਾ ਕਿ ਜਿਹੜੇ ਲੋਕ ਲੈਂਦੇ ਪੰਜਾਬ ਵਿੱਚੋਂ ਵੰਡ ਵੇਲੇ ਚਲੇ ਗਏ ਸਨ, ਅਸੀਂ ਉਹਨਾਂ ਦੇ ਮਕਰੂਜ਼ ਹਾਂ। ਉਸ ਵੇਲੇ ਜੋ ਦੁੱਖ ਤੇ ਦਰਦ ਉਹਨਾਂ ਦੇ ਵੱਡ ਵਡੇਰਿਆਂ ਦੇਖਿਆ, ਅਸੀਂ ਉਹਨੂੰ ਮਿਟਾ ਤਾਂ ਨਹੀਂ ਸਕਦੇ, ਪਰ ਇਹਨਾਂ ਜ਼ਰੂਰ ਕਰ ਸਕਦੇ ਹਾਂ ਕਿ ਬੀਤੇ ਵੇਲੇ ਦੇ ਜੁੱਸੇ ਉੱਤੇ ਲੱਗੇ ਜ਼ਖਮਾਂ ਨੂੰ ਆਪਣੀਆਂ ਮੁਹੱਬਤਾਂ ਦੀ ਟਕੋਰ ਕਰੀਏ, ਇੱਕ ਦੂਜੇ ਦੇ ਗੱਲ ਲੱਗ ਕੇ ਰੋਈਏ, ਤਾਂ ਜੇ ਇਹ ਜ਼ਖਮ ਵੇਲੇ ਜੁੱਸੇ ਦੀਆਂ ਟੇਸਾਂ ਕੱਟ ਸਕਣ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਮੇਰਾ ਚੜ੍ਹਦਾ ਤੇ ਲਹਿੰਦਾ ਤੇ ਤੀਜਾ ਪੰਜਾਬ ਹਮੇਸ਼ਾ ਸਲਾਮਤ ਰਹੇ। ਪੰਜਾਬੀ ਬੋਲਣ ਵਾਲੇ ਜਗ ਜਗ ਜੀਵਨ ਤੇ ਪੰਜਾਬੀ ਰਹਿਤ ਨਾਲ ਪਿਆਰ ਕਰਨ ਵਾਲੇ ਹਮੇਸ਼ਾ ਜਵਾਨੀਆਂ ਮਾਣਨ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ, ਫੇਰ ਮਿਲਾਂਗੇ। ਰੱਬ ਰਾਖਾ।